ਹਰਜੋਤ ਜੀ, ਰਮਨ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਤੁਸੀਂ ਪਹਿਲਾਂ ਵੀ ਇਸ ਚੀਜ਼ ਦੇ ਉੱਤੇ ਆਪਾਂ ਗੱਲਬਾਤ ਕਰਦੇ ਰਹੇ ਹਾਂ। DOT ਦੇ ਨੰਬਰਾਂ ਦੀ ਚੋਰੀ, ਜਿਹੜਾ ਇੱਕ ਫਰਾਡ, ਹੋਰ ਨਵੇਂ ਤਰੀਕੇ ਦਾ, ਨਵੇਂ ਤੋਂ ਨਵਾਂ ਜਿਹੜਾ ਚੱਲ ਰਿਹਾ ਆ, ਕੀ ਲੇਟੈਸਟ ਉਸ ਦੇ ਉੱਤੇ ਅਪਡੇਟਸ ਚੱਲ ਰਹੀਆਂ? ਬਿਲਕੁਲ ਜੀ, ਜਿਹੜਾ ਇਸ ਵੇਲੇ ਸਾਨੂੰ ਵੱਡਾ ਇਸ਼ੂ ਆਪਾਂ ਪਿਛਲੇ ਹਫ਼ਤਿਆਂ ਦੇ ਵਿੱਚ ਆਪਾਂ ਜਿਹੜਾ ਸ਼ੇਅਰ ਕੀਤਾ ਸੀਗਾ ਕਿ ਜਿਹੜਾ DOT ਨੰਬਰ ਹੈਗਾ ਉਹ ਚੋਰੀ ਹੋ ਰਿਹਾ ਹੈਗਾ। ਬਹੁਤ ਕੰਪਨੀਆਂ ਦਾ DOT ਨੰਬਰ ਜਿਹੜਾ ਚੋਰੀ ਹੋ ਰਿਹਾ, ਔਰ ਉਹਦੇ ਵਿੱਚ ਸਾਰਿਆਂ ਨਾਲੋਂ ਵੱਡਾ ਜਿਹੜਾ ਤਰੀਕਾ ਵਰਤਿਆ ਜਾ ਰਿਹਾ ਕਿ ਜਦੋਂ ਬ੍ਰੋਕਰ ਤੁਹਾਨੂੰ ਲੋਡ ਦਿੰਦਾ ਤੇ ਉਹ ਕਹਿੰਦਾ ਵੀ ਆਪਣਾ CDL ਲਾਇਸੈਂਸ, ਜਿਹੜਾ ਕੰਪਨੀ ਦਾ ਓਨਰ ਹੈਗਾ ਉਹਦਾ CDL ਲਾਇਸੈਂਸ ਭੇਜੋ ਲੋਡ ਐਕਸੈਪਟ ਕਰਨ ਲਈ। ਸੋ ਉਹ ਜਿਹੜਾ CDL ਲਾਇਸੈਂਸ ਆ ਤੇ ਉਹਨਾਂ ਵੱਲੋਂ ਰਿਕੁਐਸਟ ਆ, ਉਹ ਦੋਨੋਂ ਪਾ ਕੇ ਜਿਹੜੇ MCS 150 ਜਿਹੜਾ ਫਾਰਮ ਹੈਗਾ ਉਹ ਭਰ ਕੇ ਉਹ ਚੇਂਜਸ ਕਰ ਦਿੱਤੀਆਂ ਜਾਂਦੀਆਂ ਤੇ ਉਹ ਤੁਹਾਡਾ DOT ਨੰਬਰ ਜਿਹੜਾ ਆ ਉਹ ਸਾਰਾ ਆਪਣੇ ਹੱਥ ਦੇ ਵਿੱਚ ਲੈ ਲੈਂਦੇ ਆ ਤੇ ਉਸ ਤੋਂ ਬਾਅਦ ਫਿਰ ਉਹ ਜਿਹੜੇ ਆ ਉਹਦੇ ਨਾਮ ਤੇ ਲੋਡ ਬੁੱਕ ਕਰਦੇ ਆ। ਲੋਡ ਬੁੱਕ ਕਰਕੇ ਤੁਹਾਡੇ ਨਾਮ ਤੇ ਪੇਮੈਂਟ ਜਿਹੜੀ ਆ ਉਹਨਾਂ ਦੇ ਅਕਾਊਂਟ ਦੇ ਵਿੱਚ ਜਾਂਦੀ ਆ ਤੇ ਉਹ ਫਿਰ ਉੱਥੋਂ ਆਪਣਾ ਜਿਹੜਾ ਚੈੱਕ ਆ ਕੈਸ਼ ਕਰਵਾ ਕੇ ਤੇ ਨਿਕਲ ਜਾਂਦੇ ਆ। ਤੇ ਇਹ ਜਿਹੜੀਆਂ ਕੰਪਨੀਆਂ ਹੈਗੀਆਂ ਫਿਰ ਉਹ ਨਾਨ ਪੇਮੈਂਟ ਦੇ ਚੱਕਰ ਦੇ ਵਿੱਚ ਬਹੁਤ ਫਸ ਜਾਂਦੀਆਂ। ਬੜੀ ਕਾਫੀ ਕਲੇਮਸ ਹੁੰਦੇ ਆ, ਕਾਫੀ ਬਹੁਤ ਜ਼ਿਆਦਾ ਮਤਲਬ ਕਿ ਪ੍ਰੋਬਲਮ ਜਿਹੜੀਆਂ ਹੋਈਆਂ ਹੈਗੀਆਂ। ਹਜ਼ਾਰਾਂ ਕੰਪਨੀਆਂ ਜਿਹੜੀਆਂ ਇਸ ਫਰਾਡ ਦੇ ਵਿੱਚ ਫਸੀਆਂ ਹੈਗੀਆਂ। ਸੋ FMCSA ਦੇ ਨਾਲ ਜਿਹੜੀ ਗੱਲਬਾਤ ਹੋਈ ਹੈ ਜਾਂ FMCSA ਨੇ ਜਿਹੜਾ ਹੁਣ ਕਾਫੀ ਇਹਦੇ ਉੱਤੇ ਜਿਹੜਾ ਦੱਸਿਆ ਹੈਗਾ ਕੰਮ ਕਿ ਜਿਹੜਾ ਪਹਿਲਾਂ ਫੈਕਸ, ਜਿਹੜਾ ਪਹਿਲਾਂ ਆਨਲਾਈਨ ਸਾਰਾ ਕੁਝ ਹੁੰਦਾ ਸੀਗਾ, ਉਹ ਹੁਣ ਫੈਕਸ ਦੇ ਉੱਤੇ ਕਰਨ ਦੀ ਕਵਾਇਦ ਸ਼ੁਰੂ ਕੀਤੀ ਹੈ, ਜਿਹਦੇ ਵਿੱਚ ਕਿ FMCSA ਵੱਲੋਂ ਪਹਿਲਾਂ ਉੱਦਾਂ ਹੀ ਚੇਂਜ ਕਰ ਦਿੱਤੀਆਂ ਜਾਂਦੀਆਂ ਸੀ ਚੀਜ਼ਾਂ ਹੁਣ, ਲੇਕਿਨ ਉਹਨਾਂ ਨੇ ਕਾਫੀ ਉਹਦੇ ਵਿੱਚ ਰੋਕਾਂ ਪਾਈਆਂ ਹੈਗੀਆਂ। ਇਸ ਵੇਲੇ ਆਨਲਾਈਨ USDOT ਨੰਬਰ ਇਸ਼ੂ ਹੁੰਦਾ ਸੀਗਾ, ਉਹ ਵੀ ਇਸ ਵੇਲੇ ਜਿਹੜਾ ਆ ਉਹ ਰੋਕ ਦਿੱਤਾ ਗਿਆ ਆ ਤਾਂ ਕਿ ਇਸ ਜਿਹੜੇ ਪ੍ਰੋਬਲਮ ਨੂੰ ਰੋਕਿਆ ਜਾ ਸਕੇ। ਇਹਦੇ ਨਾਲ ਨਾਲ ਹੀ ਜਿਹੜੇ ਆਪਾਂ ਪਿਛਲੇ ਸਮਿਆਂ ਦੇ ਵਿੱਚ ਇਹ ਗੱਲਾਂ ਬਾਤਾਂ ਬਹੁਤ ਵਾਰੀ ਉੱਠੀਆਂ ਸੀਗੀਆਂ, ਆਪਣੇ ਸੁਣਨ ਵਾਲਿਆਂ ਨੇ ਵੀ ਚੁੱਕੀਆਂ ਸੀਗੀਆਂ ਕਿ ਜਿਹੜੇ ਲੋਡ ਬੋਰਡ ਆ, ਜਿਹੜੇ ਲੋਡ ਬੋਰਡ ਪੈਸੇ ਲੈਂਦੇ ਆ, ਪੈਸੇ ਲੈ ਕੇ ਤੇ ਲੋਕਾਂ ਦੀ ਜਿਹੜੇ ਗਲਤ ਬ੍ਰੋਕਰ ਆ ਉਹਨਾਂ ਨੂੰ ਵੀ ਉੱਤੇ ਲੋਡ ਬੋਰਡ ਤੇ ਪਾ ਦਿੰਦੇ ਆ। ਉਹਨਾਂ ਦੇ ਵੱਲੋਂ ਵੀ ਉਹਨਾਂ ਦੇ ਉੱਤੇ ਵੀ ਸ਼ਿਕੰਜਾ ਕੱਸਿਆ ਗਿਆ ਤੇ ਸੋ ਉਹਨਾਂ ਦੇ ਵੱਲੋਂ ਵੀ ਪਿਛਲੇ ਮਹੀਨਿਆਂ ਦੇ ਵਿੱਚ ਤਕਰੀਬਨ 2 ਤੋਂ 3 ਹਜ਼ਾਰ ਜਿਹੜੇ ਅਕਾਊਂਟ ਹੈਗੇ ਆ, ਇੱਦਾਂ ਦੇ ਜਿਹੜੇ ਅਕਾਊਂਟ ਆ ਜਿਹੜੇ ਫਾਲਸ ਸੀਗੇ ਜਾਂ ਗਲਤ ਸੀਗੇ, ਉਹ ਅਕਾਊਂਟ ਜਿਹੜੇ ਆ ਉਹ ਬੰਦ ਕੀਤੇ ਗਏ ਆ ਇਹਨਾਂ ਪਲੇਟਫਾਰਮ ਦੇ ਉੱਤੇ। ਉਹਨਾਂ ਨੇ ਵੀ ਕਾਫੀ ਹੱਦ ਤੱਕ ਇਹਦੇ ਉੱਤੇ ਸ਼ਿਕੰਜਾ ਕੱਸਣ ਦੀ ਗੱਲ ਕਹੀ ਆ। ਇੱਕ ਦੋ ਲੋਡ ਬੋਰਡ, ਇੱਕ ਡੈਟ ਹੈਗਾ, ਇੱਕ ਟਰੱਕ ਸਟਾਪ ਹੈਗਾ, ਦੋਨਾਂ ਨੇ ਕਾਫੀ ਜਿਹੜੀ ਸਕਰੂਟਨੀ ਸ਼ੁਰੂ ਕੀਤੀ ਆ। ਬਟ ਇਹਦੇ ਵਿੱਚ ਐਟ ਦਾ ਐਂਡ ਜਿਹੜੀ FMCSA ਆ ਉਹਦੇ ਵੱਲੋਂ ਇਹ ਹਦਾਇਤ ਕੀਤੀ ਗਈ ਆ ਕਿ ਜਿੰਨਾ ਤੁਸੀਂ ਇਹਨੂੰ ਰੋਕ ਸਕਦੇ ਆ ਉਹਨਾਂ ਬਾਹਰੋਂ ਉਹਨਾਂ ਕਾਰਗਰ ਨਹੀਂ ਹੋ ਸਕਦਾ। ਸੋ ਸਾਰੇ ਸੁਣਨ ਵਾਲਿਆਂ ਨੂੰ ਬੇਨਤੀ ਆ ਕਿ ਤੁਸੀਂ ਆਪਣੀ ਜਿਹੜੀ ਇਨਫੋਰਮੇਸ਼ਨ MCS 150 ਜਾਂ ਜਿਹੜੀਆਂ ਤੁਹਾਡੀਆਂ ਜਿਹੜੀ FMCSA ਦੀ ਸਾਈਟ ਤੇ ਜਿਹੜੀਆਂ ਤੁਹਾਡੀਆਂ ਉੱਥੇ ਜੋ ਇਨਫੋਰਮੇਸ਼ਨ ਹੁੰਦੀ ਆ ਉਹਨੂੰ ਰੈਗੂਲਰਲੀ ਚੈੱਕ ਕਰਦੇ ਰਿਹਾ ਕਰੋ। ਰੈਗੂਲਰਲੀ ਉੱਤੇ ਅੱਖ ਰੱਖੋ ਤਾਂ ਕਿ ਉਹਦੇ ਵਿੱਚ ਜੇ ਕੋਈ ਚੇਂਜਸ ਆਉਂਦੀਆਂ ਤੇ ਫਟਾਫਟ ਤੁਸੀਂ FMCSA ਨੂੰ ਕਾਲ ਕਰਕੇ ਉਹ ਰੁਕਵਾ ਸਕਦੇ ਹੈਗੇ ਆ। ਕਿਉਂਕਿ ਚੇਂਜਸ ਜਦੋਂ ਹੁੰਦੀਆਂ ਤੇ ਕਈ ਵਾਰੀ ਚੇਂਜਸ ਜਿਹੜੀਆਂ ਹੋ ਜਾਂਦੀਆਂ ਉਹ ਕਾਫੀ ਦੇਰ ਤੱਕ ਨਹੀਂ ਫੜੀਆਂ ਜਾਂਦੀਆਂ ਕਿਉਂਕਿ ਆਪਾਂ ਚੈੱਕ ਨਹੀਂ ਕਰਦੇ ਉਹਨਾਂ ਨੂੰ। ਜਿੰਨੀ ਦੇਰ ਤੱਕ ਆਪਾਂ ਨੂੰ ਆਪਣੇ ਪਰਮਿਟ ਵਾਲੇ ਭੈਣ ਭਰਾ ਜਿਹੜੇ ਆ ਜਾਂ ਕੋਈ ਆਪਣਾ ਜਿਹੜਾ ਹੋਰ ਦੂਸਰਾ ਜਿਹੜਾ ਆਪਣਾ ਪੇਪਰ ਦਾ ਕੰਮ ਕਰਦਾ, ਜਿੰਨੀ ਦੇਰ ਤੱਕ ਉਹ ਨਹੀਂ ਆਪਾਂ ਨੂੰ ਚੇਤੇ ਕਰਾਉਂਦਾ। ਪਿੰਨ ਨੰਬਰ ਵੀ ਇੱਕ ਜਿਹੜਾ ਬੜਾ ਇੰਪੋਰਟੈਂਟ ਹੈਗਾ ਆ। ਜਦੋਂ ਅਸੀਂ ਥੋੜ੍ਹੀਆਂ ਜਿਹੀਆਂ ਚੀਜ਼ਾਂ ਜਿਹੜੀਆਂ ਬਾਹਰੋਂ ਕਰਵਾਉਣ ਲੱਗ ਪੈਂਦੇ ਆ ਆਪਣਾ ਆਊਟਸੋਰਸਿੰਗ ਨੂੰ, ਚਾਹੇ ਮੈਂ ਕਾਫੀ ਹੱਦ ਤੱਕ ਇਹਦੇ ਵਿੱਚ ਮੰਨਦਾ ਹੈਗਾ ਕਿ ਇਹਦੀ ਪ੍ਰੋਬਲਮ ਹੈਗੀ ਆ ਕਿਉਂਕਿ ਡਾਟਾ ਤੇ ਇਨਫੋਰਮੇਸ਼ਨ ਜਿਹੜੀ ਉਹ ਬਾਹਰ ਚਲੀ ਜਾਂਦੀ, ਤੁਹਾਡੇ ਪਿੰਨ ਨੰਬਰ ਬਾਹਰ ਚਲੇ ਜਾਂਦੇ ਆ, ਸਾਰਾ ਕੁਝ ਬਾਹਰ ਚਲਾ ਜਾਂਦਾ। ਸੋ ਉਹਦੇ ਨਾਲ ਵੀ ਕਾਫੀ ਜਿਹੜੀ ਆ ਪ੍ਰੋਬਲਮ ਖੜੀ ਹੋ ਰਹੀ ਆ। ਜੀ ਬਿਲਕੁਲ ਸਰੋਤਿਓ, ਸੋ ਇਹ ਇੱਕ ਬਹੁਤ ਵੱਡਾ ਇਸ਼ੂ ਬਣਿਆ। ਪਿਛਲੇ ਵੀਕ ਇਹ ਖਬਰ ਆਈ ਸੀ, ਆਪਾਂ ਤੁਹਾਡੇ ਨਾਲ ਸਾਂਝੀ ਕੀਤੀ ਸੀ ਕਿ ਕਿਸ ਤਰ੍ਹਾਂ ਤੁਹਾਡਾ ਜਿਹੜਾ DOT ਨੰਬਰ ਚੋਰੀ ਕਰਕੇ ਤੁਹਾਡੇ ਨਾਮ ਤੇ ਲੋਡ ਲੈ ਕੇ ਤੇ ਪੈਸੇ ਵੀ ਲੈ ਜਾਂਦੇ ਤੇ ਮੁੜ ਕੇ ਤੁਸੀਂ ਜਿਹੜੇ ਆ ਰਗੜ ਹੋ ਜਾਂਦੇ ਆ। ਸੋ ਇਹਦੇ ਸੰਬੰਧ ਦੇ ਵਿੱਚ ਕੁਝ ਕੁ ਟਰੱਕਿੰਗ ਐਸੋਸੀਏਸ਼ਨਸ ਨੇ ਕਾਫੀ ਐਕਟਿਵ ਹੋ ਕੇ ਕੰਮ ਲਿਆ ਸੀ, ਜਿਹਦੇ ਤੇ FMCSA ਨੇ ਹੁਣ ਜੋ ਐਕਸ਼ਨ ਲਿਆ ਤੁਹਾਨੂੰ ਪਤਾ ਹੀ ਆ। ਸੋ ਜੇ ਤੁਹਾਡੇ ਨਾਲ ਵੀ ਇਸ ਤਰ੍ਹਾਂ ਦੀ ਕੋਈ ਚੀਜ਼ ਵਾਪਰੀ ਆ ਜਾਂ ਤੁਹਾਡਾ ਕੋਈ ਐਕਸਪੀਰੀਅੰਸ ਹੈ ਜਾਂ ਕੋਈ ਹੋਰ ਆਪਣਾ ਭੈਣ ਭਰਾ ਇਸ ਬਿਜ਼ਨਸ 'ਚ ਆ ਉਹ ਇੱਦਾਂ ਦੇ ਫਰਾਡ ਤੋਂ ਬਚ ਸਕਦਾ, ਆਪਣੇ ਜਿਹੜੇ ਸੁਜੈਸ਼ਨ ਆ ਉਹ ਤੁਸੀਂ ਦੇ ਸਕਦੇ ਆ, ਆਪਣੇ ਵਿਚਾਰ ਕਾਲ ਕਰ ਸਕਦੇ ਹੋ। ਲਾਈਵ ਸ਼ੋ ਇਸ ਟਾਈਮ ਚੱਲ ਰਿਹਾ
ਕੈਲੀਫੋਰਨੀਆ ਦੇ ਸਮੇਂ ਮੁਤਾਬਕ ਸਵੇਰੇ 9 ਵਜੇ ਤੋਂ ਲੈ ਕੇ 10 ਵਜੇ ਤਾਈਂ ਹਰ ਵੀਰਵਾਰ ਨੂੰ ਅਪਡੇਟ ਟਰੱਕਿੰਗ ਪ੍ਰੋਗਰਾਮ ਹੁੰਦਾ। ਰਮਨ ਭਾਜੀ, ਰਾਜਕਨਵੀਰ ਸਿੰਘ ਤੇ ਮੈਂ ਤਿੰਨੇ ਜਣੇ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਹੁੰਦੇ ਆ। ਤੇ ਸਾਡਾ ਟੈਲੀਫੋਨ ਨੰਬਰ ਹੈਗਾ 408 272 5200 ਜੀ 4082725200। ਸਰੋਤਿਓ ਥੋੜਾ ਕੋਸ਼ਿਸ਼ ਕਰਿਆ ਕਰੋ ਵੀ ਕਾਲ ਪਹਿਲਾਂ ਕਰ ਲਓ। ਜਦੋਂ ਐਂਡ ਤੇ ਕਾਲਸ ਆ ਜਾਂਦੀਆਂ ਫਿਰ ਸਾਡਾ ਜਿਹੜੇ ਦੂਜੇ ਪ੍ਰੋਗਰਾਮ ਆ ਉਹ ਡਿਲੇ ਹੋ ਜਾਂਦੇ ਆ ਤੇ ਆਪਾਂ ਫਿਰ ਰੇਡੀਓ ਸਟੇਸ਼ਨ ਆ ਕਿਉਂਕਿ ਆਪਾਂ ਡਿਲੇ ਨਹੀਂ ਕਰਨਾ ਚਾਹੁੰਦੇ ਹੈਗੇ ਜੀ। ਸੋ ਬਿਲਕੁਲ ਲਾਈਨਸ ਓਪਨ ਨੇ ਰਾਈਟ ਨਾਓ 4082725200। ਉਹ ਜੇ ਦੇਖਿਆ ਜਾਵੇ ਹਰਜੋਤ ਜੀ, ਰਮਨ ਜੀ, ਵੀ ਗੱਲ ਇਹ ਆ ਵੀ ਜਿਹੜੇ ਚੋਰ ਆ ਉਹ ਨਵੇਂ ਤੋਂ ਨਵਾਂ ਰਾਹ ਜਿਹੜਾ ਉਹ ਲੱਭੀ ਜਾਂਦੇ ਆ। ਕਦੀ ਕਿਸੇ ਤਰੀਕੇ ਦੇ ਨਾਲ ਲੋਕਾਂ ਨੂੰ ਠੱਗਣਾ, ਕਦੀ ਕਿਸੇ ਤਰੀਕੇ ਦੇ ਨਾਲ ਲੋਕਾਂ ਨੂੰ ਜਿਹੜਾ ਉਹ ਠੱਗਣਾ। ਅੱਗੇ ਜਿਹੜਾ ਬੰਦਾ ਬੇਫਿਕਰੀ ਜਿਹਦੇ ਨਾਲ ਕੰਮ ਵੀ ਕਰੀ ਜਾਂਦਾ ਸੀ ਵੀ ਚੱਲ ਕੋਈ ਨਹੀਂ ਇੱਥੇ ਕਿਹੜਾ ਕੁਛ ਹੋਣਾ ਆ, ਹੁਣ ਉਹਨੂੰ ਚੌਂਚ ਫੇਰ ਕੋਈ ਜ਼ਿਆਦਾ ਹੀ ਸੁਚੇਤ ਸਤਰਕ ਵੀ ਰਹਿਣਾ ਚਾਹੀਦਾ। ਚਲੋ ਜ਼ਮਾਨਾ ਵੀ ਇਦਾਂ ਦਾ ਹੋ ਗਿਆ ਆ, ਪਰ ਨਵੇਂ ਤੋਂ ਨਵੇਂ ਤਰ੍ਹਾਂ ਦਾ ਜਿਹੜਾ ਸਕੈਮ ਆ ਤੁਰਿਆ ਹੀ ਆਉਂਦਾ। ਬਿਲਕੁਲ ਰਾਜਕਰਨ, ਇਹ ਜਿਹੜੀ ਚੀਜ਼ ਆ ਜਦੋਂ ਪਹਿਲਾਂ ਸ਼ੁਰੂ ਹੋਈ ਸੀ, ਜਿਹੜਾ MCS 150 ਫਾਰਮ ਸੀਗਾ ਉਹ ਵੈਸੇ ਹੀ ਅਪਡੇਟ ਹੋ ਜਾਂਦਾ ਸੀਗਾ ਵਿਦਆਊਟ ਐਨੀ ਇਨਫੋਰਮੇਸ਼ਨ। ਹੁਣ ਉਸ ਤੋਂ ਬਾਅਦ FMCSA ਨੇ ਚੁੱਪਚਾਪ ਇੱਥੇ ਜਦੋਂ ਇਹ ਗੱਲ ਦਾ ਪਤਾ ਲੱਗਾ, ਉਹਨਾਂ ਨੇ ਲਾਇਸੈਂਸ ਰਿਕੁਆਇਰਡ ਕਰਤਾ ਕਿ ਲਾਇਸੈਂਸ ਦੀ ਕਾਪੀ ਨਾਲ ਚਾਹੀਦੀ ਆ ਉਹਨੂੰ ਚੇਂਜ ਕਰਨ ਨੂੰ। ਤੇ ਜਿਹੜੇ ਫਰਾਡਸਟਰ ਸੀ ਉਹਨਾਂ ਨੇ ਵੀ ਰਾਈਟ ਵੇ ਫਿਰ ਉਦੋਂ ਹੀ ਉਹਨਾਂ ਨੇ ਲਾਇਸੈਂਸ ਮੰਗਣਾ ਸ਼ੁਰੂ ਕਰ ਦਿੱਤਾ ਉਹਨਾਂ ਦੇ ਕੋਲੋਂ, ਕੰਪਨੀ ਓਨਰ ਕੋਲੋਂ, ਫॉर द ਲੋਨ ਐਕਸੈਪਟੈਂਸ। ਸੋ FMCSA ਨੇ ਇਹ ਚੀਜ਼ ਕਹੀ ਹੈਗੀ ਆ। ਔਰ ਹੁਣ ਜਿਹੜਾ ਇੱਕ ਹੋਰ ਸਟੈਪ ਲਿਆ ਜਾ ਰਿਹਾ ਹੈਗਾ ਕਿ ਜਦੋਂ ਤੁਸੀਂ ਆਪਣਾ USDOT ਨੰਬਰ ਲੈਣੇ ਹੈਗੇ ਆ, ਹੁਣ ਤੁਹਾਨੂੰ ਪ੍ਰੂਫ ਆਫ ਰੈਜ਼ੀਡੈਂਸ ਜਾਂ ਪ੍ਰੂਫ ਆਫ ਬਿਜ਼ਨਸ ਦਾ ਐਡਰੈਸ ਜਿਹੜਾ ਉਹ ਦੇਣਾ ਪੈਣਾ। ਅੱਗੇ ਬਹੁਤ ਵਾਰੀ ਆਪਾਂ ਇਹ ਸੁਣਿਆ ਸੀਗਾ ਕਿ ਜਦੋਂ ਲੋਕੀ ਚੈੱਕ ਕਰਦੇ ਆ ਤੇ ਉਹ ਜਿਹੜਾ ਐਡਰੈਸ ਹੁੰਦਾ ਉਹ ਕਿਸੇ PO ਬਾਕਸ ਦਾ ਹੁੰਦਾ ਤੇ ਕਦੀ ਕਿਸੇ ਦਾ ਹੁੰਦਾ, ਕਦੀ ਕਿਸੇ ਥਾਂ ਦਾ ਹੁੰਦਾ। ਸੋ ਹੁਣ ਇੱਕ ਜਿਹੜੀ ਹੋਰ ਨੈਕਸਟ ਸਟੈਪ ਹੈਗਾ ਉਹ ਇਹ ਹੈਗਾ ਕਿ ਜਦੋਂ ਨਵਾਂ USDOT ਨੰਬਰ ਖੁੱਲੂਗਾ ਉਹਦੇ ਨਾਲ ਪ੍ਰੂਫ ਆਫ ਐਡਰੈਸ ਜਿਹੜਾ ਆ ਉਹ ਨਾਲ ਦੇਣਾ ਪਊਗਾ ਕਿ ਇਹ PO ਬਾਕਸ ਜਾਂ ਐਵੇਂ ਕਿਸੇ ਹੋਰ ਹੀ ਜਗ੍ਹਾ ਦਾ ਐਡਰੈਸ ਨਹੀਂ ਦਿੱਤਾ ਹੈਗਾ, ਇਹ ਇੱਕ ਲੈਜਿਟ ਬਿਜ਼ਨਸ ਐਡਰੈਸ ਹੈਗਾ। ਸੋ ਕਾਫੀ ਚੀਜ਼ਾਂ ਦੇਖੋ, ਜਿਹੜੀਆਂ ਚੀਜ਼ਾਂ ਆਪਾਂ ਕਹਿੰਦੇ ਨਾ ਕਿ ਬਾਅਦ ਵਿੱਚ ਆਪਾਂ ਨੂੰ ਤੰਗੀ ਹੋਣੀ ਸ਼ੁਰੂ ਹੋ ਜਾਂਦੀ, ਉਹ ਤੰਗੀ ਨਹੀਂ, ਉਹ ਐਕਚੁਅਲੀ ਥੋੜ੍ਹੀਆਂ ਜਿਹੀਆਂ ਸਟ੍ਰਿਕਟਨੈਸ ਇਸੇ ਕਰਕੇ ਹੁੰਦੀਆਂ ਕਿਉਂਕਿ ਇੱਦਾਂ ਦੇ ਫਰਾਡਸ ਨੂੰ, ਇੱਦਾਂ ਦੀਆਂ ਚੀਜ਼ਾਂ ਨੂੰ ਰੋਕਣ ਵਾਸਤੇ। ਸੋ ਯੂਜ਼ਲੀ ਪਹਿਲਾਂ ਸਿੰਪਲ ਪ੍ਰੋਸੈਸ ਹੁੰਦੇ ਸੀਗੇ, ਬੜੀਆਂ ਚੀਜ਼ਾਂ ਸਿੰਪਲ ਹੁੰਦੀਆਂ ਸੀ। ਅੱਜ ਤੋਂ ਜਦੋਂ ਦੀ ਅਸੀਂ ਗੱਲ ਕਰਦੇ ਹਾਂ 25-30 ਸਾਲ ਪਹਿਲਾਂ ਦੀ ਗੱਲਾਂ ਕਰਦੇ ਇੱਥੇ ਅਮਰੀਕਾ 'ਚ, ਬੜੀਆਂ ਚੀਜ਼ਾਂ ਸਿੰਪਲ ਹੁੰਦੀਆਂ ਸੀ। ਦਿਨ ਪਰ ਦਿਨ ਇਹ ਜਿਹੜੀਆਂ ਫਰਾਡਸਟਰ ਆ ਰਹੇ ਆ ਜਾਂ ਹੁਣ ਤਾਂ ਜਿਹੜੇ ਆਨਲਾਈਨ ਫਰਾਡ ਹੋਣ ਲੱਗ ਗਏ, ਉਹਦਾ ਤਾਂ ਤੁਹਾਨੂੰ ਈਵਨ ਭਰਮ ਕਿ ਤੁਹਾਡੇ ਨਾਲ ਕੁਝ ਹੋ ਰਿਹਾ, ਤੁਸੀਂ ਮਤਲਬ ਕਿ ਖਾਮ-ਖਾ ਦੇ ਵਿੱਚ ਹੀ ਜਿਹੜਾ ਆ ਉਹ ਅੜ ਜਾਂਦੇ ਆ। ਔਰ ਇੱਕ ਚੀਜ਼ ਹੋਰ ਵੀ ਰਾਜਕਰਨ ਮੈਂ ਦੱਸ ਦਿਆਂ, ਜਿਹੜੀ ਰੀਸੈਂਟਲੀ ਸੁਣਨ 'ਚ ਆ ਰਹੀ ਆ ਔਰ ਸਾਨੂੰ ਨੈਪਟਾ ਦੇ ਵਿੱਚ ਵੀ ਕਾਲਸ ਆਉਂਦੀਆਂ ਹੈਗੀਆਂ ਕਿ ਕੰਪਨੀ ਬਾਏ ਕਰਨ ਦੀਆਂ ਗੱਲਾਂ ਬਹੁਤ ਹੁੰਦੀਆਂ ਆ ਔਰ ਉਹ ਜਿਹੜਾ ਆ ਓਵਰਸੀਜ਼ ਬਾਹਰੋਂ ਲੋਕੀ ਕੰਪਨੀ ਬਾਏ ਕਰ ਰਹੇ ਆ ਤੁਹਾਡੀ। ਸੋ ਉਹ ਵੀ ਇੱਕ ਜਿਹੜੀ ਆ ਪ੍ਰੋਬਲਮ ਹੈਗੀ ਆ। ਜੇ ਤੁਸੀਂ ਕਿਸੇ ਨੂੰ ਕੰਪਨੀ ਵੇਚਦੇ ਆ ਜਾਂ ਤੁਹਾਡੀ ਕੋਈ ਕੰਪਨੀ ਬਾਹਰ ਇਨਫੋਰਮੇਸ਼ਨ ਜਾਂਦੀ ਆ, ਉਹ ਤੁਹਾਡੀ ਕੰਪਨੀ ਦੇ ਨਾਂ ਤੇ ਕਈ ਕੁਛ ਕਰ ਜਾਂਦੇ ਆ। ਜੇ ਤੁਸੀਂ ਕੰਪਨੀ ਵੇਚਦੇ ਵੀ ਆ ਕਿਸੇ ਨੂੰ ਤਾਂ ਉਹ ਵੀ ਬਹੁਤ ਵੱਡੀ ਇਸ਼ੂ ਖੜਾ ਹੋ ਸਕਦਾ ਹੈ ਬਾਅਦ ਦੇ ਵਿੱਚ, ਕਿਉਂਕਿ ਕਈ ਵਾਰੀ ਆਪਾਂ ਕੰਪਨੀ ਵੇਚ ਦਿੰਦੇ, ਇਨਫੋਰਮੇਸ਼ਨ ਪੂਰੀ ਟ੍ਰਾਂਸਫਰ ਨਹੀਂ ਹੁੰਦੀ ਜਾਂ ਨਹੀਂ ਕਰਦੇ, ਤੇ ਮੀਨ ਟਾਈਮ ਜਿੰਨੀ ਦੇਰ ਤੱਕ ਤੁਹਾਡੀ ਇਨਫੋਰਮੇਸ਼ਨ ਸਾਰੀ ਟ੍ਰਾਂਸਫਰ ਨਹੀਂ ਹੁੰਦੀ, ਸਾਰਾ ਕੁਝ ਨਹੀਂ ਹੁੰਦਾ, ਉਨੀ ਦੇਰ ਤੱਕ ਅਗਲਾ ਬੰਦਾ ਜਿਹੜਾ ਉੱਤੇ ਫਰਾਡ ਕਰ ਜਾਂਦਾ ਆ ਜਿੰਨਾ ਵੀ ਉਹਨੇ ਕਰਨਾ ਹੁੰਦਾ। ਸੋ ਇਹ ਵੀ ਜਿਹੜੀਆਂ ਚੀਜ਼ਾਂ ਹੈਗੀਆਂ, ਇਹ ਆਪਾਂ ਨੂੰ ਕਾਲਸ ਵੀ ਆਉਂਦੀਆਂ ਬਾਹਰੋਂ ਆਪਣੇ, ਔਰ ਖਾਸ ਕਰਕੇ ਆਪਾਂ ਗੱਲ ਕਰਦੇ ਕਿ ਆਪਾਂ ਨੂੰ ਇੰਡੀਆ ਤੋਂ ਕਾਲਸ ਆਉਂਦੀਆਂ ਕਿ ਅਸੀਂ ਟਰੱਕਿੰਗ ਕੰਪਨੀ ਖੋਲੀ ਹੈ, ਸਾਡੀ ਹੈਲਪ ਕਰੋ ਉੱਥੇ। ਤੇ ਉਹ ਉਹਨਾਂ ਨੂੰ ਸਾਫ਼ ਕਹੀਦਾ ਵੀ ਟਰੱਕਿੰਗ ਕੰਪਨੀ ਤਾਂ ਤੁਸੀਂ ਵਿਦਆਊਟ ਟਰੱਕ ਜਾਂ ਵਿਦਆਊਟ ਇੰਸ਼ੋਰੈਂਸ ਤਾਂ ਇੱਥੇ ਕਰ ਹੀ ਨਹੀਂ ਸਕਦੇ। ਨਹੀਂ ਜੀ, ਸਾਡੇ ਉੱਤੇ ਬੰਦੇ ਹੈਗੇ ਆ, ਉਹਨਾਂ ਨੇ ਕਿਹਾ ਉਹ ਕਰ ਸਕਦੇ ਹੈਗੇ। ਸੋ ਇਹ ਚੀਜ਼ਾਂ ਜਿਹੜੀਆਂ ਇਹ ਕਾਮਨ ਹੋ ਰਹੀਆਂ ਹੁਣ। ਸੋ ਇੱਥੇ ਥੋੜਾ ਜਿਹਾ ਜਿਹੜਾ ਧਿਆਨ ਜੀ। ਸੋ ਬਿਲਕੁਲ, ਜਦੋਂ ਤੁਸੀਂ ਕੰਪਨੀ ਕਿਸੇ ਦੀ ਬਾਈ ਵੀ ਕਰਦੇ ਆ, ਕੋਸ਼ਿਸ਼ ਕਰੋ ਐਸਕਰੋ ਕੰਪਨੀ ਦੇ ਥਰੂ ਜਾਓ। ਹੋ ਸਕਦਾ ਤੁਹਾਡੇ ਜਿਹੜੀ ਟਰੱਕਿੰਗ ਕੰਪਨੀ ਆ ਜਿਹੜੀ ਬਾਈ ਕਰ ਰਹੇ ਉਹਦੇ ਕੋਈ ਲੀਨ ਹੋਵੇ, ਉਹਦੇ ਤੇ ਕੋਈ ਲੋਨ ਲਿਆ ਹੋਵੇ, ਤੁਹਾਨੂੰ ਪਤਾ ਹੀ ਨਹੀਂ ਹੈ, ਡਿਸਕਲੋਜ਼ ਨਹੀਂ ਕੀਤਾ ਗਿਆ। ਸੋ ਜਿਹੜੀ ਐਸਰੋ ਕੰਪਨੀ ਹੁੰਦੀ ਹੈ ਉਹ ਤੁਹਾਡੇ ਟਾਈਟਲ, ਸਾਰੇ ਲੀਨ, ਸਾਰਾ ਕੁਛ ਜਿਹੜੀ ਤੁਹਾਡੀ ਪ੍ਰੋਪਰਟੀ ਦੇ ਅਗੇਂਸਟ ਆ ਉਹ ਸਰਚ ਕਰਦੀ ਆ। ਜਿੱਦਾਂ ਤੁਸੀਂ ਗੈਸ ਸਟੇਸ਼ਨ ਜਾਂ ਹੋਰ ਬਿਜ਼ਨਸ ਖਰੀਦਦੇ, ਈਵਨ ਜਦੋਂ ਤੁਸੀਂ ਘਰ ਖਰੀਦਦੇ ਆ, ਐਸਕਰੋ ਕੰਪਨੀ ਦਾ ਮਤਲਬ ਇਹ ਹੁੰਦਾ
ਵੀ ਉਹਨਾਂ ਨੇ ਟਾਈਟਲ ਸਰਚ ਕਰਨੀ ਆ, ਸਾਰਾ ਕੁਝ, ਕੋਈ ਲੋਨ ਵਗੈਰਾ ਤਾਂ ਨਹੀਂ, ਸਹੀ ਬੰਦੇ ਓਨਰ ਆ ਜਾਂ ਨਹੀਂ। ਸੋ FMCSA ਨੇ, ਜਿਸ ਤਰ੍ਹਾਂ ਰਮਨ ਭਾਜੀ ਨੂੰ ਦੱਸਿਆ, ਵੀ ਬਹੁਤ ਸਾਰੇ ਮੈਜਰਸ ਲਏ ਆ ਜਿਨ੍ਹਾਂ ਦੇ ਨਾਲ ਇਹ ਜੋ ਫਰਾਡ ਹੋ ਰਿਹਾ DOT ਦਾ ਨੰਬਰ ਚੋਰੀ ਕਰਕੇ, ਤਾਂ ਕਿ ਉਹ ਘਟਿਆ ਜਾ ਸਕੇ। ਇਹਦੇ ਵਿੱਚ ਟੈਂਪਰੇਰੀ ਉਹਨੇ ਡਿਸੇਬਲ ਕਰ ਦਿੱਤਾ ਵੀ ਤੁਸੀਂ US DOT ਪਿਨ ਆਨਲਾਈਨ ਲੈਣ ਤੋਂ, ਕਿਉਂਕਿ ਜ਼ਿਆਦਾ ਫਰਾਡ ਹੋਇਆ ਸੀ। ਸੋ ਡਰਾਈਵਿੰਗ ਲਾਇਸੈਂਸ ਦੀ ਕਾਪੀ ਮੰਗਦੇ ਆ। ਹੁਣ ਇਹ ਵੀ ਮੇਕ ਸ਼ੋਰ ਕਰੋ ਵੀ ਜਿਹਨੂੰ ਤੁਸੀਂ ਡਰਾਈਵਿੰਗ ਲਾਇਸੈਂਸ ਦੇਣਾ ਉਹ ਬਿਲਕੁਲ ਸਹੀ ਆ, ਜਾਂ ਤੁਸੀਂ ਉਹੀ ਆਪਣਾ ਦੇ ਦਿੱਤਾ, ਕਿਉਂਕਿ ਉਹ ਤੁਹਾਡੀ ਸਾਰੀ ਇਨਫੋਰਮੇਸ਼ਨ ਉੱਥੇ ਚਲ ਗਈ ਹੈਗੀ ਆ। ਇਸ ਤੋਂ ਬਿਨਾਂ ਡਿਪਾਰਟਮੈਂਟ ਆਫਿਸ ਆਫ ਇੰਸਪੈਕਟਰ ਜਨਰਲ ਤੇ ਡਿਪਾਰਟਮੈਂਟ ਆਫ ਜਸਟਿਸ ਵੀ ਉਹਨਾਂ ਨੇ ਜਿਹੜੇ ਆ ਇਨਵੋਲਵ ਕੀਤੇ ਆ ਇਸ ਇਸ਼ੂ ਦੇ ਵਿੱਚ। ਜੀ ਤੇ ਨਾਲ ਦੀ ਨਾਲ ਉਹਨਾਂ ਨੇ ਕਿਹਾ ਵੀ ਬਹੁਤ ਸਾਰੇ ਉਹ ਇਲੀਗਲ ਤੇ ਅਨਲਾਫੁਲ ਬ੍ਰੋਕਰੇਜ ਦੇ ਉੱਤੇ ਵੀ ਕੰਮ ਕਰ ਰਹੇ ਆ, ਵੀ ਉਹਨਾਂ ਨੂੰ ਕਿਸ ਤਰ੍ਹਾਂ ਰਿਮੂਵ ਕਰਨਾ ਆ। ਪਹਿਲਾਂ ਦੱਸੇ ਚੁੱਕੇ ਆ ਰਮਨ ਹੁਣੀ ਵੀ ਕਿਸ ਤਰ੍ਹਾਂ 3000 ਦੇ ਕਰੀਬ ਜਿਹੜੇ ਅਕਾਊਂਟਸ ਆ ਉਹਨਾਂ ਨੇ ਉਹ ਕਲੋਜ਼ ਵੀ ਕੀਤੇ ਹੈਗੇ। ਬਿਲਕੁਲ। ਤੇ ਸਰੋਤਿਓ ਤੁਸੀਂ ਵੀ ਕਾਲ ਕਰ ਸਕਦੇ ਹੋ, ਆਪਣੇ ਨਾਲ ਕੁਝ ਕਾਲਰ ਵੀ ਜੁੜ ਰਹੇ ਆ। ਕਾਲ ਕਰਨ ਦੇ ਲਈ ਨੰਬਰ 408 272 5200